26 ਦੀ ਪਰੇਡ ਤੋਂ ਬਾਅਦ ਜਿਹੜਾ ਹੁਣ ਕਿਸਾਨਾਂ ਨੇ ਇੱਕ ਨਵੀਂ ਜਿਹੜੀ ਪ੍ਰੋਗਰਾਮ ਲਿਖਿਆ ਉਹਦੇ ਵਿੱਚ 22 ਨੂੰ ਸੰਸਦ ਦਾ ਜਿਹੜਾ ਘਰਾਓ ਕਰਨਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਸੰਸਦ ਦਾ ਘਰਾਓ ਕਰਨ ਦਿੰਦੇ ਪਹਿਲੀ ਨਾ ਕਰਨ ਦੇ ਨਾਲ ਕਿਲੇ ਦੇ ਕੋ ਮੁੰਡੇ ਸੰਸਦ ਦਾ ਘਰਾਓ ਨਾ ਤਾਂ ਮੋਦੀ ਨੇ ਕਰਨ ਦੇਣਾ। ਜੈਪਾਲ ਭੁੱਲਰ ਦਾ ਐਨਕਾਊਂਟਰ ਹੁੰਦਾ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉੱਠਦੇ ਆ। ਹਥਿਆਰਾਂ ਦਾ ਸਾਡੇ ਮੁੰਡਿਆਂ ਨੂੰ ਪੰਜਾਬੀਆਂ ਨੂੰ ਪਹਿਲੇ ਹੀ ਸ਼ੌਂਕ ਹੈ ਤੇ ਮਾਂ ਪਿਓ ਤੋਂ ਬੇਜ਼ਾਰੇ ਹੋ ਜਾਂਦੇ ਉੱਥੇ। ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਕਰਕੇ ਜਿਹੜਾ ਇਹ ਜਿਹੜੀ ਗੈਂਗਵਾਰ ਜਿਹੜੀ ਆ ਪੰਜਾਬ 'ਚ ਪੈਦਾ ਹੋ ਰਹੀ ਹੈ ਤੇ ਜਦੋਂ ਕੋਈ ਇਹੋ ਜਿਹਾ ਕੋਈ ਰੋਜ਼ ਕੋਈ ਨਾ ਕੋਈ ਤਾਂ ਕ੍ਰਾਈਮ ਹੋ ਹੀ ਜਾਂਦਾ ਜ਼ਿਲ੍ਹਿਆਂ ਦੇ ਵਿੱਚ ਇਹ ਸਾਡਾ ਉਦੋਂ ਹੀ ਪਤਾ ਲੱਗਦਾ ਵੀ ਸਾਡਾ ਕਿਸ ਤਰ੍ਹਾਂ ਕੋਲ ਹੋ ਗਿਆ। ਮੌਸਾ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਕਵਰ ਸਿੰਘ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬ ਜਿਹੜਾ ਹੈ ਵਸਦਾ ਗੁਰੂਆਂ ਦੇ ਨਾਂ 'ਤੇ ਹੈ, ਪਰ ਹੁਣ ਪੰਜਾਬ ਨੂੰ ਅਜਿਹੀ ਨਜ਼ਰ ਲੱਗੀ ਹੋਈ ਹੈ, ਚਾਹੇ ਉਹ ਗੈਂਗਵਾਰ ਹੋਵੇ ਪੰਜਾਬ ਦੇ ਵਿੱਚ, ਚਾਹੇ ਵਿਦੇਸ਼ ਜਾਣ ਦਾ ਰੁਝਾਨ ਹੋਵੇ। ਪੰਜਾਬ ਦੇ ਵਿੱਚ ਬਹੁਤ ਲੰਮਾ ਸਮਾਂ ਪੰਜਾਬ ਨੇ ਅਜਿਹਾ ਸੰਤਾਪ ਬਣਾਇਆ, ਉਹਦੇ ਵਿੱਚ ਅੱਤਵਾਦ ਦਾ ਸਮਾਂ ਵੀ ਆਇਆ ਅਤੇ ਹੁਣ ਜਿਹੜੀ ਹੈ ਨਵੀਂ ਗੈਂਗਵਾਰ ਪੰਜਾਬ ਦੇ ਵਿੱਚ ਚੱਲੀ ਹੋਈ ਹੈ। ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜਾ ਪੰਜਾਬ ਹੈ ਉਹ ਤੁਹਾਨੂੰ ਵੈਂਟੀਲੇਟਰ 'ਤੇ ਪਿਆ ਨਜ਼ਰ ਆਉਂਦਾ ਹੈ। ਪੰਜਾਬ ਦੀ ਅਜਿਹੀ ਸਥਿਤੀ ਜਿਹੜੀ ਹੈ ਇਹ ਕਿਉਂ ਬਣ ਗਈ, ਸਿਆਸੀ ਲੋਕ ਕਿੰਨੇ ਕੁ ਜ਼ਿੰਮੇਵਾਰ ਨੇ? ਸਾਡੇ ਨਾਲ ਗੱਲਬਾਤ ਕਰਨ ਲਈ ਸਾਬਕਾ DIG ਹਰਿੰਦਰ ਸਿੰਘ ਚਾਹਲ ਨੇ ਗੱਲਬਾਤ ਕਰਕੇ ਜਾਣਾਂਗੇ ਕਿ ਪੰਜਾਬ ਜਿਹੜਾ ਹੈ ਅਜਿਹੀ ਸਥਿਤੀ ਵਿੱਚੋਂ ਕਿਸ ਤਰ੍ਹਾਂ ਲੰਘ ਗਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਜਿਹੜੇ ਆ ਸ਼ਿਕਾਰ ਹੋਣਾ ਪੈ ਰਿਹਾ। ਤੇ ਹੁਣ ਪੰਜਾਬ ਦੀ ਨੌਜਵਾਨੀ ਕਰੇ ਤਾਂ ਕੀ ਕਰੇ, ਸਰਕਾਰਾਂ ਦੀ ਕੀ ਜ਼ਿੰਮੇਵਾਰੀ ਹੈ, ਕੀ ਭੂਮਿਕਾ ਹੋ ਸਕਦੀ ਹੈ। ਮੌਸਾ ਟੀਵੀ ਤੇ ਹਰਿੰਦਰ ਸਿੰਘ ਚਾਹਲ ਜੀ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਬੇਦੀ ਸਾਹਿਬ। ਪੰਜਾਬ ਦੇ ਵਿੱਚ ਕਿਸਾਨੀ ਦੇ ਮੁੱਦੇ ਨੂੰ ਤੁਸੀਂ ਦੇਖਿਆ ਹੀ ਹੋਣਾ, ਪਰ ਲਗਾਤਾਰ ਪੰਜਾਬ ਨਾਲ ਧੱਕੇਸ਼ਾਹੀ, ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਮੁੱਦਿਆਂ ਦੇ ਉੱਤੇ ਅਣਦੇਖੀ ਤੇ ਕੇਂਦਰ ਸਰਕਾਰਾਂ ਵੱਲੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਇੱਕ ਪੱਖਪਾਤੀ ਜਿਹੜਾ ਰਵੱਈਆ ਦੇਖਣ ਨੂੰ ਮਿਲਦਾ ਹੈ। 26 ਦੀ ਪਰੇਡ ਤੋਂ ਬਾਅਦ ਜਿਹੜਾ ਹੁਣ ਕਿਸਾਨਾਂ ਨੇ ਇੱਕ ਨਵੀਂ ਜਿਹੜੀ ਪ੍ਰੋਗਰਾਮ ਲਿਖਿਆ ਉਹਦੇ ਵਿੱਚ 22 ਨੂੰ ਸੰਸਦ ਦਾ ਜਿਹੜਾ ਘਰਾਓ ਕਰਨਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜਿਹੜਾ ਪ੍ਰਦਰਸ਼ਨ ਹੈ ਕਿਤੇ ਨਾ ਕਿਤੇ ਸਰਕਾਰ ਦੇ ਪ੍ਰਭਾਵ ਬਣਾਉਣ ਦੇ ਵਿੱਚ ਸਫਲ ਹੋ ਜਾਏਗਾ? ਨਹੀਂ, ਪ੍ਰਭਾਵ ਕੋਈ ਨਹੀਂ ਪਾਉਣਾ। ਇਹਦੇ 'ਚ ਇਹ ਹੋਊਗਾ ਵੀ ਜਿਹੜੀ ਜਥੇਬੰਦੀ ਦੇ ਲੋਕ ਹੈ, ਕਿਸਾਨ ਆ, ਇੱਕ ਤਾਂ ਜੁੜੇ ਰਹਿਣਗੇ, ਦੂਸਰੇ ਆਪੋਜੀਸ਼ਨ ਪਾਰਟੀਆਂ ਨਾਲ ਲੱਗਣਗੀਆਂ ਇਹਨਾਂ ਦੇ। ਉਹ ਨਾਲ ਲੱਗਣ ਦੇ ਨਾਲ ਜਿਹੜੀ ਇਲੈਕਸ਼ਨ ਆਉਣੀ ਹੈ ਨਾ, ਕਿਸਾਨ ਜਿਹੜੀ ਲੰਬੀ ਲੜਾਈ ਲਈ ਬੈਠੇ ਆ। ਲੋਕ ਸਭਾ ਇਲੈਕਸ਼ਨ ਤੱਕ ਇਹਨਾਂ ਨੇ ਦਬਣਾ ਨਹੀਂ ਹੈ। ਜਿੰਨੀ ਦੇਰ ਇਲੈਕਸ਼ਨ ਨਹੀਂ ਹੁੰਦੀ ਉਨੀ ਦੇਰ ਇਹਨਾਂ ਨੇ ਕੋਈ ਨਾ ਕੋਈ ਜਿਵੇਂ ਸੰਸਦ ਦਾ ਘਰਾਓ ਕਹਿੰਦੇ ਹੋ, ਜੇ ਸੰਸਦ ਦਾ ਘਰਾਓ ਕਰਨ ਦਿੰਦੇ ਪਹਿਲੀ ਨਾ ਕਰ ਲੈਂਦੇ ਲਾਲ ਕਿਲੇ ਦੇ ਕਿਉਂ ਮੁੜੇ ਇਹ। ਸੰਸਦ ਦਾ ਘਰਾਓ ਨਾ ਤਾਂ ਮੋਦੀ ਨੇ ਕਰਨ ਦੇਣਾ, ਇਹ ਤਾਂ ਉੱਥੇ ਜਾਣਗੇ ਪੰਜ ਬੰਦੇ ਜਾਣਗੇ ਉੱਥੇ ਨਾਅਰੇ ਮਾਰ ਕੇ, ਕਿਉਂਕਿ MP ਆਉਣਗੇ ਉੱਥੋਂ ਸਾਰੇ ਦੇਸ਼ ਦੇ, ਉਹਨਾਂ ਨੂੰ ਪਤਾ ਲੱਗੂਗਾ ਵੀ ਕਿਸਾਨ ਹਲੇ ਜਿਉਂਦੇ ਆ, ਜਾਗਦੇ ਆ, ਨਾਅਰੇ ਮਾਰ ਰਹੇ ਆ। ਇੱਕ ਪ੍ਰਚਾਰ ਕਰਨ ਦਾ ਮੈਨੂੰ ਇਹ ਤਰੀਕਾ ਲੱਗ ਰਿਹਾ ਹੈ। ਹਾਲਾਤ ਸਾਡੇ ਪੰਜਾਬ ਦੇ ਕੀ ਸਾਰੇ ਹਿੰਦੁਸਤਾਨ ਦੇ ਐਡੇ ਭੈੜੇ ਹੋ ਰਹੇ ਆ ਵੀ ਕਿਸੇ ਪੋਲੀਟੀਕਲ ਬੰਦੇ ਦਾ ਕੋਈ ਵਿਸ਼ਵਾਸ ਕਰ ਹੀ ਨਹੀਂ ਰਿਹਾ, ਸਾਰੇ ਝੂਠ ਦੇ ਪਲੰਦੇ ਹੀ ਬਣ ਰਹੇ ਨੇ। ਅਤੇ ਆਪਾਂ ਐਵੇਂ ਜਿਵੇਂ ਰਿਸ਼ਤਿਆਂ ਦੇ ਵਿੱਚ ਵੀ ਨਿਘਾਰ ਆਇਆ ਆਪਾਂ ਦੇਖਿਆ। ਚਾਹਲ ਸਾਹਿਬ, ਜਿਸ ਤਰ੍ਹਾਂ ਜਿਹੜੇ ਨੌਜਵਾਨਾਂ ਵਿੱਚ ਜਿਹੜਾ ਹੁਣ ਇੱਕ ਨਵੇਂ ਤਰ੍ਹਾਂ ਦਾ ਜਿਹੜਾ ਜਿਵੇਂ ਅੱਤਵਾਦ ਉੱਠਿਆ ਸੀ ਅੱਜ ਤੋਂ ਇੱਕ ਦਹਾਕਾ ਪਹਿਲਾਂ, ਅੱਤਵਾਦ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੈ ਪੰਜਾਬ ਦਾ ਹੁੰਦਾ ਤੇ ਨਵਾਂ ਗੈਂਗਵਾਰ ਜਿਹੜੀ ਹੈ ਹੁਣ ਪੰਜਾਬ ਦੇ ਵਿੱਚ ਉੱਠ ਰਹੀ ਹੈ ਕਿ ਨੌਜਵਾਨ ਜਿਹੜੇ ਆ ਗੈਂਗਸਟਰ ਬਣਦੇ ਜਾ ਰਹੇ ਹੈ। ਗੈਂਗਵਾਰ ਦੇ ਵਿੱਚ ਜਿਹੜਾ ਲੋਕਾਂ ਦੇ ਐਨਕਾਊਂਟਰ ਹੋ ਰਹੇ ਹੈ। ਤਾਜ਼ਾ ਜਿਹੜੀ ਮਿਸਾਲ ਹੈ ਕਲਕੱਤੇ ਵਿੱਚ ਸਾਨੂੰ ਦੇਖਣ ਮਿਲੀ ਹੈ ਕਿ ਜੈਪਾਲ ਭੁੱਲਰ ਦਾ ਐਨਕਾਊਂਟਰ ਹੁੰਦਾ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਉੱਠਦੇ ਆ। ਤੁਸੀਂ ਖੁਦ ਇੱਕ ਪੁਲਿਸ ਅਧਿਕਾਰੀ ਰਹੇ ਹੋ ਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਇਹ ਗੈਂਗਵਾਰ ਜਿਹੜੀ ਚੱਲੀ ਹੋਈ ਹੈ ਤੇ ਜਿਹੜਾ ਐਨਕਾਊਂਟਰ ਹੈ ਕਿ ਅਸਲੀ ਹੱਲ ਕੀ ਜਿਹੜਾ ਐਨਕਾਊਂਟਰ ਹੀ ਰਹਿ ਜਾਂਦਾ? ਪਿੱਛੇ ਜੇ ਨਾ ਤੋਂ ਜੇ 5-7 ਸਾਲਾਂ ਦੇ ਪਿੱਛੇ ਦੀ ਗੱਲ ਕਰੀਏ ਉਦੋਂ ਗੈਂਗਵਾਰ ਕਾਫੀ ਹੋਈ ਸੀ। ਹੁਣ ਕਾਫੀ ਹੱਦ ਤੱਕ ਕੰਟਰੋਲ ਹੋ ਚੁੱਕਿਆ, ਗਿਣਤੀ ਮਿਣਤੀ ਦਾ ਹੀ ਕੋਈ ਗੈਂਗਸਟਰ ਰਹਿ ਗਿਆ। ਪਰ ਜਦੋਂ ਸਾਡੇ ਮੁੰਡਿਆਂ ਨੂੰ ਇੱਕ ਪੈਸੇ ਦਾ ਲਸਟ ਹੋ ਜਾਂਦਾ ਹੈ, ਵੱਡੀਆਂ ਕਾਰਾਂ ਖਰੀਦਣ ਦਾ ਲਸਟ ਪੈ ਜਾਂਦਾ ਹੈ, ਹਥਿਆਰਾਂ ਦਾ ਸਾਡੇ ਮੁੰਡਿਆਂ ਨੂੰ ਪੰਜਾਬੀਆਂ ਨੂੰ ਪਹਿਲੇ ਹੀ ਸ਼ੌਂਕ ਹੈ ਉੱਥੇ, ਅਤੇ ਮਾਂ ਪਿਓ ਤੋਂ ਬੇਵਾਰੇ ਹੋ ਜਾਂਦੇ ਆ ਉੱਥੇ। ਜਿਵੇਂ ਆਪਾਂ ਭੁੱਲਰ ਦੀ ਗੱਲ ਕਰੀਏ, ਇਹਦੇ ਪਿਤਾ ਜੀ ਪੁਲਿਸ ਇੰਸਪੈਕਟਰ ਸੀ, ਵਧੀਆ ਇੰਸਪੈਕਟਰ ਸੀ। ਉਹ ਮੇਰੇ ਕੋਲ ਰਿਹਾ ਫਿਰੋਜ਼ਪੁਰ ਉਹ, ਅਤੇ ਮੇਰੇ ਕੋਲ ਉਹਨੇ ਪੇਸ਼ ਕਰਨ ਦਾ ਹੀ ਵਾਅਦਾ ਕੀਤਾ ਸੀ ਜਦੋਂ ਮੈਂ SSP ਜਾਂ DIG ਹੁੰਦਾ ਸੀ। ਬਟ ਉਹ ਕਹਿੰਦੇ ਮੈਂ ਵਾਅਦਾ ਤਾਂ ਕਰ ਚੱਲਿਆ ਪਰ ਸਾਡੇ ਉਹਨੇ ਆਖੇ ਨਹੀਂ ਲੱਗਣਾ। ਮੈਂ ਤੁਹਾਡੀ ਗੱਲ ਕਰਾ ਦੂੰਗਾ, ਜੇ ਤੁਹਾਡੇ ਆਖੇ ਲੱਗੇ ਸੁਨੇਹਾ ਸਨੂਹਾ ਭੇਜ ਦੂੰਗਾ। ਪਰ ਉਹਨਾਂ ਦੇ ਘਰ ਆਏ ਨਹੀਂ, ਉਹ ਲਿੰਕ ਹੀ ਤੋੜਤਾ ਵੀ ਤੁਸੀਂ ਮੇਰੇ ਮਾਂ ਪਿਓ ਨਹੀਂ ਹੋ। ਪਰ ਜਦੋਂ ਤੁਸੀਂ ਗੱਲ ਆਪਾਂ ਨੇ ਕੀਤੀ ਸੀ ਪਿੱਛੇ ਜੇ ਵੀ ਮਾਤਾ ਪਿਤਾ ਦਾ ਕੀ, ਮਾਤਾ ਪਿਤਾ ਹੀ ਹੁੰਦੇ ਆ, ਚਾਹੇ ਪੁੱਤ ਡਕੈਤ ਹੋਵੇ, ਜੇ ਚੋਰ ਹੋਵੇ, ਕੁਛ ਹੋਵੇ, ਉਹਨੇ ਤਾਂ ਆਪਣੇ ਪੁੱਤ ਦੀ ਨਿਗਾਹ ਨਾਲ ਹੀ ਦੇਖਣਾ ਹੁੰਦਾ ਹੈ। ਇਹ ਐਡੀ ਕੋਈ ਵੱਡੀ ਗੱਲ ਨਹੀਂ ਗੈਂਗਸਟਰਾਂ ਦੀ ਪੰਜਾਬ ਦੇ ਵਿੱਚ, ਜਿੱਡਾ ਹੋਊਗਾ ਸਾਡੀਆਂ ਆਪੋਜੀਸ਼ਨ ਪਾਰਟੀਆਂ ਬਣਾ ਦਿੰਦੀਆਂ ਨੇ, ਐਡਾ ਜ਼ਿਆਦਾ ਨਹੀਂ ਹੈ ਕੰਮ ਇਹ। ਕਿਉਂ ਲੁੱਟਾਂ ਖੋਹਾਂ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਹੁੰਦੀਆਂ ਰਹੀਆਂ ਨੇ। 10-20 ਜੇ ਆਪਾਂ ਪੈਪਸੂ ਵੇਲੇ ਦੀ ਗੱਲ ਕਰੀਏ, ਉਦੋਂ ਵੀ ਡਕੈਤਾਂ ਦਾ ਜ਼ਮਾਨਾ ਸੀਗਾ, ਉਦੋਂ ਵੀ ਪੁਲਿਸ ਨੇ ਬਹੁਤ ਸਖਤੀ ਕੀਤੀ।
ਮੇਰੇ ਯਾਦ ਆ ਇੱਕ ਮਦਨ ਗੋਪਾਲ ਹੁੰਦੇ ਸੀ DSP ਬਣੇ ਤੇ ਪਟਿਆਲੇ ਵੀ ਰਹੇ ਆ ਉਹ। ਉਹਨਾਂ ਨੇ ਫਿਰ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਨਾ, ਲੁੱਟਾਂ ਮਾਰਾਂ ਵੱਧ ਜਾਂਦੀਆਂ, ਆਮ ਆਦਮੀ ਜ਼ਿੰਦਗੀ ਔਖੀ ਹੋ ਜਾਂਦੀ ਹੈ, ਚੰਗੇ ਲੋਕਾਂ ਦਾ ਸੜਕਾਂ 'ਤੇ ਨਿਕਲਣਾ ਮੁਸ਼ਕਲ ਹੋ ਜਾਂਦਾ, ਉਦੋਂ ਹਮੇਸ਼ਾ ਸਰਕਾਰਾਂ ਫ੍ਰੀ ਹੈਂਡ ਪੁਲਿਸ ਨੂੰ ਦਿੰਦੀਆਂ ਹੁੰਦੀਆਂ ਨੇ। ਉਦੋਂ ਵੀ ਫ੍ਰੀ ਹੈਂਡ ਦਿੱਤਾ। ਮਦਨ ਗੋਪਾਲ ਨੇ ਕਾਫੀ ਡਕੈਤ ਮਾਰੇ ਤੇ ਉਹਦੇ ਖਿਲਾਫ ਮੁਕੱਦਮੇ ਵੀ ਹੋਏ, ਫਾਂਸੀ ਦੀ ਸਜ਼ਾ ਵੀ ਹੋਈ ਉਹਨੂੰ, ਪਰ ਰਾਸ਼ਟਰਪਤੀ ਕੋਲੇ ਰਹਿਮ ਦੀ ਅਪੀਲ ਦੇ ਉੱਤੇ ਉਹ ਛੁੱਟਿਆ ਸੀ। ਸਾਡੇ ਪੁਲਿਸ ਵੀ ਪੰਜਾਬ ਦੀ ਹੈ, ਲੋਕ ਵੀ ਪੰਜਾਬ ਦੇ ਆ, ਪਰ ਜਦੋਂ ਇਹ ਯੁੱਧ ਚੱਲ ਜਾਂਦਾ, ਜਿਵੇਂ KPS ਗਿੱਲ ਨੇ ਕਿਹਾ ਸੀ, ਜਦੋਂ ਅੱਤਵਾਦ, ਸਾਡੇ ਵੀ ਇਹ ਅੱਤਵਾਦ ਆ ਜਿਹੜਾ ਕਿਸੇ ਹੋਰ ਨੇ ਨਹੀਂ ਠੀਕ ਕਰਨਾ, ਇਹ ਜੱਟ ਵਰਸਸ ਜੱਟ ਹੈ, ਲੜਾਈ ਹੋ ਗਈ ਹੈ। ਪੰਜਾਬ ਪੁਲਿਸ ਵੀ ਜੱਟ ਆ ਤੇ ਉਧਰ ਵੀ ਜੱਟ ਨੂੰ। ਪਰ ਮੈਂ ਕੋਈ ਬਾਹਲਾ ਉਹਨਾਂ ਦੀ ਗੱਲ ਨਾਲ ਸਹਿਮਤ ਨਹੀਂ ਸੀ, ਕਿਉਂਕਿ ਜਿਹੜਾ ਅੱਤਵਾਦ ਹੈ ਨਾ, ਇਹ ਸੈਂਟਰ ਗੌਰਨਮੈਂਟ ਦੀਆਂ ਗਲਤ ਪਾਲਿਸੀਆਂ ਕਰਕੇ, ਜੇ ਆਪਾਂ ਸ਼ੁਰੂ ਤੋਂ ਲਈਏ, ਜਦੋਂ ਤੋਂ ਪੰਜਾਬੀ ਸੁਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਲੈ ਲਈ ਆਪਾਂ, ਇੱਕ ਸਾਜ਼ਿਸ਼ ਸੀ ਪੰਜਾਬ ਨੂੰ ਡਾਊਨ ਕਰਨ ਲਈ। ਪੰਜਾਬ ਵੱਢ ਕੇ ਧਰਤਾ, 2.5 ਦਰਿਆਵਾਂ ਦਾ ਨਹੀਂ ਪੰਜਾਬ ਰਹਿ ਗਿਆ ਇੱਥੇ। ਚਲੋ ਫਿਰ ਇਹ ਸੀ ਵੀ ਸਾਰੀ ਭਾਰਤ ਦੇ ਵਿੱਚ ਬੋਲੀ ਦੇ ਆਧਾਰ 'ਤੇ ਸਟੇਟਾਂ ਬਣਾ ਦਿੱਤੀਆਂ, ਪੰਜਾਬੀ ਬੋਲੀ ਦੇ ਆਧਾਰ 'ਤੇ ਕਿਉਂ ਨਹੀਂ ਬਣਾਇਆ? ਕਿਉਂ ਅਸੀਂ ਕੁਰਬਾਨੀਆਂ ਕਰੀਏ? ਕਿੰਨੇ ਲੋਕ ਪੰਜਾਬੀ ਸੂਬੇ ਦੀ ਲਹਿਰ ਦੇ ਵਿੱਚ ਮਾਰੇ ਗਏ। ਇੱਕ ਦਿਖਾਂਤ ਆ ਬਹੁਤ ਵੱਡਾ ਸਾਡਾ ਇਹ। ਚੌਹਾਨ ਸਾਹਿਬ, ਸਿਆਸੀ ਲੋਕਾਂ ਨੂੰ ਜਿਹੜਾ ਗੈਂਗਸਟਰ ਬਣਦੇ ਨੇ, ਸਿਆਸੀ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਤੇ ਬੇਸ਼ੱਕ ਪੁਲਿਸ ਦੇ ਉੱਤੇ ਕਾਫੀ ਸਵਾਲ ਉੱਠਦੇ ਨੇ, ਪਰ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਕਿ ਕਾਨੂੰਨ ਕੋਲ ਵੀ ਆਪਣੇ ਮਾਰਗ ਹੁੰਦੇ ਨੇ, ਕਈ ਤਰ੍ਹਾਂ ਦੀਆਂ ਧਾਰਾਵਾਂ ਨੇ, ਕਈ ਤਰ੍ਹਾਂ ਦੇ ਐਕਟ ਨੇ, ਬੰਦਾ ਫੜ ਕੇ ਅੰਦਰ ਕੀਤਾ ਜਾ ਸਕਦਾ, ਪਰ ਸਿਆਸੀ ਲੋਕਾਂ ਦੀ ਪੁਸਤ ਪਨਾਹੀ ਕਰਕੇ ਜਿਹੜੀ ਗੈਂਗਵਾਰ ਜਿਹੜੀ ਆ ਪੰਜਾਬ 'ਚ ਪੈਦਾ ਹੋ ਰਹੀ ਹੈ, ਹੁੰਦੀ ਹੈ ਕਿਸੇ ਹੱਦ ਤੱਕ। ਇਹ ਆਪਾਂ ਇਹਨੂੰ 100% ਨਹੀਂ ਕਹਿ ਸਕਦੇ, ਕਿਉਂਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੇ ਸਾਡੇ ਫਰਜ਼ ਕਰੋ 117-18 MLA ਆ, ਉਹ 'ਚ ਮੈਨੂੰ ਪਤਾ ਵੀ 2-4 ਇਹੋ ਜਿਹੇ ਹੈਗੇ ਸੀ ਜਿਹੜੇ ਇਹੋ ਜਿਹੇ ਲੋਕਾਂ ਨੂੰ ਪੁਸਤ ਪਨਾਹੀ ਕਰਦੇ ਹੁੰਦੇ ਸੀ, ਬਟ ਅਲਟੀਮੇਟਲੀ ਉਹ ਨੁਕਸਾਨ 'ਚ ਹੀ ਜਾਂਦੇ ਹੁੰਦੇ ਨੇ। ਬਾਰਿਸ਼ਾਂ ਕਰ ਦੇਣੀਆਂ, ਇਹਨੂੰ ਨਾ ਪੜਿਓ, ਐ ਨਾ ਕਰਿਓ। ਪਰ ਪੁਲਿਸ ਜਦੋਂ ਕਿਤੇ ਪੀਓ ਭਗੌੜਾ ਕੋਈ ਕਾਬੂ ਆਉਂਦਾ, ਛੇਤੀ ਮੈਂ ਪੋਲੀਟੀਕਲ ਪ੍ਰੈਸ਼ਰ ਥੱਲੇ ਛੱਡਦੀ ਨਹੀਂ ਦੇਖੀ, ਪਰ ਛੱਡਦੇ ਵੀ ਤੇ ਹੁਣ ਹਾਲਾਤ ਹੀ ਹੋਰ ਹੋ ਗਏ ਆ। ਹੁਣ ਤਾਂ ਮੈਂ ਜੇ ਕਦੇ ਪੁਲਿਸ ਅਫਸਰਾਂ ਨਾਲ ਗੱਲ ਕਰੀਏ, ਕੋਈ ਲੋਕ ਮੇਰੇ ਕੋਲ ਆਉਂਦੇ ਰਹਿੰਦੇ ਆ ਕਿਸੇ ਨਾ ਕਿਸੇ ਮਸਲੇ ਦੇ ਵਿੱਚ, ਖਾਸ ਕਰਕੇ ਜੇ ਕੁੜੀਆਂ ਛੱਡੀਆਂ ਜਾ ਰਹੀਆਂ ਉਹਨਾਂ ਦੇ ਸੰਬੰਧ ਵਿੱਚ ਮੇਰੇ ਕੋਲ ਸੰਗਰੂਰ, ਬਠਿੰਡੇ ਦੇ, ਪਟਿਆਲੇ ਦੇ ਕਾਫੀ ਕੁੜੀਆਂ ਆਉਂਦੀਆਂ ਹਨ। ਉਹਦੇ ਸੰਬੰਧ ਦੇ ਵਿੱਚ ਕਈ ਵਾਰੀ ਮੈਂ ਅਫਸਰਾਂ ਨਾਲ ਗੱਲ ਕਰਦਾ, ਉਹਨਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਵੀ ਚਹਿਲ ਸਾਹਿਬ ਤੁਸੀਂ ਨੌਕਰੀਆਂ ਕਰਕੇ ਹੁਣ ਤਾਂ ਸਾਡੀ ਨੌਕਰੀ ਦਾ ਕੋਈ ਹੱਜ ਨਹੀਂ ਹੈ। ਮੈਂ ਕੀ ਹੋ ਗਿਆ? ਕਹਿੰਦੇ ਅਸੀਂ ਕਾਹਦੇ ਆ, ਇੱਕ ਹਲਕਾ ਇੰਚਾਰਜ ਹੁੰਦਾ ਹਾਰਿਆ ਹੋਇਆ, ਅਤੇ ਉਹ ਮਾੜਾ ਜਿਹਾ ਨਾਰਾਜ਼ ਹੋ ਜੇ, ਅਸੀਂ ਕਿਸੇ ਵੇਲੇ CM ਨੂੰ ਮਿਲਣਾ ਹੁੰਦਾ, ਉਹ 24 ਘੰਟੇ ਗੇਟ 'ਤੇ ਖੜ੍ਹੇ ਹੁੰਦੇ ਨੇ, ਅਤੇ ਜਦੋਂ ਕਦੇ ਇਹੋ ਜਿਹਾ ਕੋਈ ਰੋਜ਼ ਕੋਈ ਨਾ ਕੋਈ ਤਾਂ ਕੋਈ ਕ੍ਰਾਈਮ ਹੋ ਹੀ ਜਾਂਦਾ ਜ਼ਿਲ੍ਹਿਆਂ ਦੇ ਵਿੱਚ, ਅਤੇ ਸਾਡਾ ਉਦੋਂ ਹੀ ਪਤਾ ਲੱਗਦਾ ਵੀ ਸਾਡਾ ਬਿਸਤਰਾ ਗੋਲ ਹੋ ਗਿਆ। ਇਹ ਨਸ਼ੇ ਲਈ ਵੀ ਤੁਸੀਂ ਜ਼ਿੰਮੇਵਾਰ ਮੰਨਦੇ ਹੋ ਕਿ ਕਿਤੇ ਜਿਹੜਾ ਨਸ਼ਾ, ਜਿਹੜੀ ਪ੍ਰਵਿਰਤੀ ਜਿਹੜੀ ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਪਾਈ ਜਾ ਰਹੀ ਹੈ, ਅਤੇ ਅਜਿਹੀ ਪ੍ਰਵਿਰਤੀ ਕਾਰਨ ਜਿਹੜੀ ਗੈਂਗਵਾਰ ਵੱਧ ਰਹੀ ਹੈ? ਨਸ਼ਾ ਇੱਕ ਕਾਰਨ ਹੈ, ਕਿਉਂਕਿ ਜਦੋਂ ਪੈਸਾ ਕਮਾਉਣਾ ਹੁੰਦਾ ਨਾ, ਜਦੋਂ ਕੋਈ ਬਦਮਾਸ਼ ਹੀ ਹੋ ਗਿਆ, ਗੁੰਡਾ ਬਣ ਗਿਆ, ਲੋਕ ਉਹ ਤੋਂ ਡਰਨ ਲੱਗ ਗਏ, ਦਹਿਸ਼ਤ ਹੋ ਗਈ ਉਹਦੀ। ਉਹਨੇ ਪੈਸਾ ਜਾਂ ਲੁੱਟ ਕੇ ਕਮਾਉਣਾ ਜਾਂ ਉਹਨੇ ਸਮਗਲਿੰਗ ਕਰਨੀ ਆ, ਉਹਦੇ ਕਰਕੇ ਜਿਹੜੇ ਆ ਹੀਰੋਇਨ ਵਗੈਰਾ ਦੀ ਇਸ ਕੰਮ ਦੇ ਵਿੱਚ ਵੀ ਪੈ ਜਾਂਦੇ ਨੇ। ਪਰ ਲੁੱਟ ਖੋਹ ਦੇ ਉੱਤੇ ਜ਼ਿਆਦਾ ਗੈਂਗਸਟਰ ਬਿਲੀਵ ਕਰਦੇ ਹੁੰਦੇ ਨੇ, ਜ਼ਿਆਦਾ ਕੋਈ ਬੈਂਕ ਲੁੱਟ ਲਏ, ਪਹਿਲਾਂ ਬੈਂਕ ਵੀ ਲੁੱਟਦੇ ਸੀ, ਹੁਣ ਆਮ ਲੋਕਾਂ ਨੂੰ ਚਿੱਠੀਆਂ ਪਾਉਣ ਲੱਗ ਗਏ, ਧਮਕੀਆਂ ਦੇਣ ਲੱਗ ਗਏ। ਪਿੱਛੇ ਜਿਹੇ ਤਾਂ ਬਹੁਤ ਧਮਕੀਆਂ ਲੋਕਾਂ ਨੂੰ ਆਈਆਂ ਸੀ, ਫਿਰੋਜ਼ਪੁਰ 'ਚ ਵੀ, ਲੁਧਿਆਣੇ 'ਚ ਵੀ, ਜਲੰਧਰ ਸੀ। ਹੁਣ ਤਾਂ ਆਲਮੋਸਟ ਮੈਂ ਕਹੂੰਗਾ ਜਿਹੜੀ ਗੈਂਗਵਾਰ ਹੋਰ ਚੀਜ਼ ਹੁੰਦੀ ਹੈ, ਗੈਂਗਾਂ ਦਾ ਗੈਂਗਸ ਦਾ ਜਿਹੜਾ ਦਹਿਸ਼ਤ ਹੁੰਦੀ ਹੈ ਹੋਰ ਚਾਹ ਜਾਂਦੀ। ਗੈਂਗ ਤਾਂ ਹੁੰਦਾ ਵੀ ਇੱਕ ਦੂਜੇ ਨਾਲ ਗੈਂਗ ਦੇ ਇੱਕ ਦੂਜੇ ਨੂੰ ਮਾਰੀ ਜਾਂਦੇ ਨੇ, ਉਹਦੇ 'ਚ ਪੁਲਿਸ ਨੂੰ ਕੋਈ ਬਾਹਲਾ ਫਰਕ ਨਹੀਂ ਪੈਦਾ ਹੁੰਦਾ। ਗੈਂਗਵਾਰ ਸ਼ੁਰੂ ਹੋ ਜੇ ਤਾਂ ਆਪਸ 'ਚ ਇੱਕ ਦੂਜੇ ਨੂੰ ਮਾਰ ਲੈਂਦੇ ਆ, ਸਮਾਂ ਗੱਲ ਹੀ ਖਤਮ ਹੋ ਜਾਂਦੀ ਹੈ। ਅਤੇ ਗੈਂਗਸ ਵੱਲੋਂ ਆਮ ਲੋਕਾਂ ਨੂੰ ਤੰਗ ਕਰਨਾ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦਾ। ਪਰ ਪੁਲਿਸ ਜਦੋਂ ਰੇਡ ਕਰਦੀ ਹੈ, ਤੁਸੀਂ ਕਹਿੰਦੇ ਵੀ ਫੜ ਵੀ ਸਕਦੇ ਆ, ਕਾਨੂੰਨ ਵੀ ਹੈਗਾ ਕਾਨੂੰਨ, ਸਾਰਾ ਕੁਛ ਹੈ ਕਾਨੂੰਨ ਦੇ ਵਿੱਚ ਐਡੇ ਲਕੂਨੇ ਹੁੰਦੇ ਨੇ। ਇੱਕ ਸੈਲਫ ਡਿਫੈਂਸ ਹੈ ਕਾਨੂੰਨ ਦੇ ਵਿੱਚ। ਜਿੰਨੀ ਦੇਰ ਤੁਹਾਡੇ ਕੋਈ ਆ ਕੇ ਪਿਸਤੌਲ ਦੀ ਗੋਲੀ ਤੁਹਾਡੇ ਕੰਨ ਕੋਲ ਦੀ ਨਹੀਂ ਲੰਘਦੀ ਜਾਂ ਤੁਹਾਡੇ ਗਿੱਟੇ 'ਤੇ ਨਹੀਂ ਵੱਜਦੀ, ਤੁਸੀਂ ਕਿਸੇ ਬੰਦੇ ਨੂੰ ਮਾਰ ਨਹੀਂ ਸਕਦੇ। ਜੇ ਫਰਜ਼ ਕਰੋ ਤੁਸੀਂ ਰੇਡ ਕੀਤੀ ਹੈ, ਕਿਸੇ ਪੁਲਿਸ ਅਫਸਰ ਨੇ, ਮੈਂ ਹੀ ਕੀਤੀ ਹੈ, ਕਿਤੇ ਮੂਹਰੋਂ ਗੈਂਗਸਟਰ ਹੈਗੇ, ਉਹਨੇ ਫਾਇਰਿੰਗ ਕਰ ਰਹੇ ਆ, ਫਾਇਰਿੰਗ ਸਾਡੇ ਸਿਰਾਂ ਉੱਪਰ ਦੀ ਨਿਕਲ ਰਹੀ ਹੈ, ਅਸੀਂ ਉਹ ਬੰਦੇ ਮਾਰਦੇ। ਛੇਤੀ ਕੋਈ ਬਲੀਵ ਹੀ ਨਹੀਂ ਕਰਦਾ ਕੋਈ ਪੁਲਿਸ ਵਾਲੇ ਜ਼ਖਮੀ ਕਿਉਂ ਨਹੀਂ ਹੋਏ, ਵੀ ਜ਼ਰੂਰੀ ਹੈ ਜ਼ਖਮੀ ਹੋਣਾ। ਇਹ ਲਾਅ 'ਚ ਵੀ ਇਹੀ ਪੰਗਾ, ਆਮ ਲੋਕਾਂ 'ਚ ਵੀ ਇਹੀ ਹੈ। ਸੈਲਫ ਡਿਫੈਂਸ ਦੇ ਵਿੱਚ ਮੇਰਾ ਖਿਆਲ ਨਹੀਂ ਕੋਈ ਪੰਜਾਬ ਦੇ ਵਿੱਚ ਕੋਈ ਸੈਲਫ ਡਿਫੈਂਸ ਨੂੰ ਕੋਈ ਯੂਜ਼ ਕਰਦਾ ਹੋਵੇ, ਕੋਈ ਵਕੀਲ ਡਿਫੈਂਸ ਲੈਂਦਾ ਹੋਵੇ। ਕਿਉਂ ਜੇ ਸੈਲਫ ਡਿਫੈਂਸ ਲੈ ਕੇ ਤੁਸੀਂ ਜਿਹੜਾ ਕਰਦੇ ਹੋ, ਤਾਂ ਜੇ ਸੈਲਫ ਡਿਫੈਂਸ ਸਾਬਤ ਨਹੀਂ ਹੁੰਦਾ ਤਾਂ ਸਿੱਧੀ ਬੰਦੇ ਨੂੰ ਫਾਂਸੀ ਹੋ ਜਾਂਦੀ ਹੈ। ਉੱਥੇ ਸੈਲਫ ਡਿਫੈਂਸ ਨੂੰ ਸਾਬਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਅਤੇ ਹੁੰਦਾ ਹੀ ਨਹੀਂ ਬੇਸਿਕਲੀ ਉਹ।
ਇਹ ਸਨ ਹਰਿੰਦਰ ਸਿੰਘ ਚਾਲ, ਜਿਨ੍ਹਾਂ ਨੇ ਦੱਸਿਆ ਕਿ ਬੇਸ਼ੱਕ ਕਿਸਾਨਾਂ ਨੇ ਜਿਹੜਾ ਸਰਕਾਰ ਤੇ ਪ੍ਰਭਾਵ ਬਣਾਉਣ ਲਈ ਜਿਹੜਾ ਇਹ ਪ੍ਰੋਗਰਾਮ ਲਿਖਿਆ ਹੈ ਤੇ ਜਿਹੜਾ ਵਿਉਂਤਬੰਦੀ ਹੈ ਉਹਨਾਂ ਦੀ ਇਹੀ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਹੈ ਸਰਕਾਰ ਦੀਆਂ ਅੱਖਾਂ ਦੇ ਵਿੱਚ ਚਮਕਦਾ ਰਹੇ ਤੇ ਪੰਜਾਬ ਦੇ ਨਾਲ ਹੋ ਰਹੀ ਲਗਾਤਾਰ ਧੱਕੇਸ਼ਾਹੀ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੇ ਬੇਬਾਕੀ ਨਾਲ ਜਿਹੜੇ ਆ ਜਵਾਬ ਦਿੱਤੇ ਆ ਤੇ ਦੱਸਿਆ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜਾਂ ਗੈਂਗਵਾਰ ਹੈ ਜਾਂ ਅੱਤਵਾਦ ਉੱਠਦਾ ਹੈ, ਇਹ ਸਿਆਸੀ ਲੋਕ ਜਿਹੜੇ ਆ ਕਿਤੇ ਨਾ ਕਿਤੇ ਜ਼ਿੰਮੇਵਾਰ ਹੁੰਦੇ ਆ, ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਕਵਰ ਸਿੰਘ ਬੇਦੀ, ਮੌਸਾ ਟੀਵੀ, ਪਟਿਆਲਾ।